व्यूअर्स वेलकम बैक ऑन प्रोग्राम जी डॉक्टर साहब हुण आपां एंड वाले सैक्शन विच अज दा विचार अपने दर्शकां नाल साझा करांगे। जी डॉक्टर साहब की कहना चाहोगे? देखो ज़ाहरा तौर ते जदों असीं इंसानी जिंदगी दा मकसद देखते हैं जी कि दुनिया दे विच असीं आए, साडे तो पहलां साडे बजुर्ग सन, उस तो पहलां उन्हां दे बजुर्ग सन, जी वक्त गुजरदा गया, वो चले गए। और अज ही मैं एक आर्टिकल शायद ट्रिब्यून च ही सी देख रहा सी कि भी वो कहंदे कि मैं एक घर च विजिट कीता है, उत्थे 3 फोटोआं लगियां होईयां सी, एक पेंटिंग्स, एक उहदे च पिक्चर सी जिहदे च कि एक बच्चा छोटा 2-2.5 साल दा जिहड़ा है वो अपने बचपन च है, फिर जिहड़ा है वो 40-50 साल दी मिडल एज वाइफ भी नाल है, बच्चे ने और बड़ा खुश जिहड़ा है वो सारे परिवार दी पेंटिंग जी ते तीसरा जिहड़ा है वो जदों कि वो 70-80 साल दा है, उहदा लक झुकिया होया है और वो बुढ़ा बिल्कुल मुथाज मंजी ते बैठे जी और वो उस बच्चे दा ही सी जिस जिहड़ा अजे बच्चा जवान सी, बिल्कुल उसे ਨੂੰ ਉਹਨਾਂ ਨੇ ਡਿਪਿਕਟ ਕੀਤਾ ਹੋਇਆ ਸੀ, ਇਮੇਜਿਨੇਸ਼ਨ ਸੀ। ਉਹ ਕਹਿਣ ਲੱਗੇ ਵੀ ਮੈਂ ਉਹਨਾਂ ਨੂੰ ਪੁੱਛਿਆ ਹੈ ਕਿ ਵੀ ਬੱਚਾ ਤੇ ਅਜੇ ਤੁਹਾਡਾ ਜਵਾਨ ਹੈ ਪਰ ਤੁਸੀਂ ਉਹਨੂੰ ਇਹ ਮਿਡਲ ਏਜ ਵੀ ਔਰ ਇਹ ਤੀਸਰੀ ਪੇਂਟਿੰਗ ਵੀ ਉਹਦਾ ਹੀ ਚਿੱਤਰ ਦੀ ਬਣਾਈ ਹੈ। ਉਹ ਕਹਿਣ ਲੱਗੇ ਕਿ ਵੀ ਇਹਨੂੰ ਰਿਮਾਈਂਡ ਕਰਵਾਉਣ ਦੇ ਲਈ ਕਿ ਅਸੀਂ ਅੱਜ ਬਜ਼ੁਰਗ ਹੋ ਗਏ, जी ਤੂੰ ਵੀ ਅੱਜ ਜਿਹੜਾ ਤੂੰ ਜਵਾਨ ਹੈ, तेरी एक स्टेज ये आएगी कि भी तू इवें होएगा जी मिडल एज बच्चे, फिर तू इवें होएगा जिहड़ी अखीरली स्टेज है, जी ताकि रोजाना ਉਹਨੂੰ ਜਦੋਂ ਆਪਣਾ ਬੁਢਾਪਾ ਨਜ਼ਰ ਆਏ ਤੇ ਫਿਰ ਉਹਦੇ ਚ ਉਹਨੂੰ ਸਾਡਾ ਧਿਆਨ ਰੱਖਣਾ ਵੀ ਨਜ਼ਰ ਆਏ। जी और ਜ਼ਾਹਰ ਹੈ ਕਿ ਉਸੇ ਆਰਟੀਕਲ ਚ ਇੱਕ ਬੰਗਲਾ ਜ਼ਬਾਨ ਦਾ ਖਾਨ ਦਿੱਤਾ ਹੋਇਆ ਸੀ ਕਿ ਇੱਕ ਜਿਹੜਾ ਲੜਕਾ ਹੈ ਉਹ ਆਪਣੇ ਬਾਪ ਨੂੰ ਇੱਕ ਡੋਲੀ ਜਿਹੀ ਚ ਪਾ ਕੇ ਡੂੰਘੇ ਜੰਗਲ ਦੇ ਵਿੱਚ ਛੱਡਣ ਜਾ ਰਿਹਾ ਸੀ ਤੇ ਉਹਦੇ ਪੋਤੇ ਨੇ ਜਿਹਨੂੰ ਛੱਡਣ ਜਾ ਰਿਹਾ ਸੀ, ਉਹ ਛੋਟੇ ਨੇ ਦੇਖਿਆ ਤਾਂ ਉਹਨੇ ਆਪਣੇ ਪਿਓ ਨੂੰ ਕਿਹਾ ਕਿ ਬਈ ਬਾਪੂ ਧਿਆਨ ਰੱਖੀ ਇਹ ਜਿਹੜਾ ਤੂੰ ਜਿਸ ਦੇ ਵਿੱਚ ਲੈ ਕੇ ਜਾ ਰਿਹਾ ਹੈ ਇਹਨੂੰ ਵਾਪਸ ਲੈ ਆਈ। अच्छा हाँ, क्योंकि तनु फिर मैं भी तो छड्डण जाना ही है ना। सो ज़ाहिर है कि भी एक पासा जिन्हों असी ऐ कर करे सो ऐ कर पाए जी कि नाल दी नाल हुंदा है, वो सानू बहुत वार पता नहीं हुंदा, एहसास नहीं हुंदा जी जिंदगी दे विच बहुत कुछ जिहड़ा इंसाफ रब दा नाल दी नाल ही हुंदा। गुरबाणी ने, गुरु साहबान ने अड एग्जाम्पल्स दे नाल अड ਜਿਹੜੀਆਂ ਨੇ ਉਦਾਹਰਨਾਂ ਦੇ ਨਾਲ ਮਨੁੱਖ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖ ਤੂੰ ਇਸ ਧਰਤੀ ਦਾ ਸਰਦਾਰ ਹੈ, ਜੀ ਸਿੱਖਦਾਰ ਹੈ, ਬਿਲਕੁਲ ਸਾਰੀਆਂ ਜੋਨਾਂ ਤੇਰਾ ਪਾਣੀ ਭਰਦੀਆਂ, ਤੈਨੂੰ ਰੱਬ ਨੇ ਬਣਾਇਆ ਹੈ, ਤੇਰੇ ਜੀਵਨ ਦਾ ਇੱਕ ਮਕਸਦ ਦੇਖ। ਔਰ ਇਹਦੇ ਵਿੱਚ ਜਿਹੜਾ ਸ਼ਬਦ ਆਸਾ ਰਾਗ ਪੰਜਵੇਂ ਪਾਤਸ਼ਾਹ ਦਾ ਪੰਜਪਦੇ ਵਿਚਾਰ ਅਧੀਨ ਹੈ, ਇਸ ਦੇ ਵਿੱਚ ਧਰਮੀ ਮਨੁੱਖ ਦਾ ਜ਼ਿਕਰ ਹੈ। ਇੱਕ ਤਾਂ ਉਹ ਹੈ ਜਿਹੜਾ ਬਿਲਕੁਲ ਹੀ ਸ਼ੈਤਾਨ ਦੇ ਰਸਤੇ ਤੇ ਤੁਰਿਆ ਹੋਇਆ, ਇੱਕ ਉਹ ਹੈ ਜਿਹੜਾ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਭਲਾ ਪੁਰਸ਼ ਕਹਿੰਦਾ ਹੈ, ਧਰਮ ਕਰਮ ਵੀ ਕਰਦਾ ਹੈ, ਪਰ ਉਹਦੇ ਅੰਦਰੋਂ ਨਾ ਕਾਮ ਮਰਿਆ, ਨਾ ਉਹਦੇ ਅੰਦਰੋਂ ਲਸਟ ਮਰੀ ਹੈ, ਨਾ ਉਹਦੇ ਅੰਦਰੋਂ ਕ੍ਰੋਧ ਮਰਿਆ, ਨਾ ਉਹਦੇ ਅੰਦਰੋਂ ਲਾਲਚ ਮਰਿਆ, ਨਾ ਉਹਦੇ ਅੰਦਰੋਂ ਹੰਕਾਰ ਮਰਿਆ। ਉਸ ਨੂੰ ਐਡਰੈਸ ਕਰਕੇ ਉਹ ਇਸ ਸ਼ਬਦ ਦੇ ਜਿਵੇਂ ਰਹਾਉ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਸ਼ਬਦ ਦਾ, ਇਸ ਸ਼ਬਦ ਦੇ 2 ਰਹਾਉ ਨੇ। ਔਰ ਪਹਿਲਾ ਰਹਾਉ ਹੈ ਸੋਹਣੀ ਸਰੂਪ ਸੁਜਾਨ ਵਿਚਖਣ ਅਤ ਗਰਬੈ ਮੋਹ ਫਾਕੀ ਤੂੰ ਰਹਾਉ। ਇਹ ਮਨੁੱਖੀ ਰੂਹ ਨੂੰ, ਜਿਹੜੀ ਰੂਹ ਅਲਟੀਮੇਟਲੀ ਸਰੀਰ ਦੇ ਵਿੱਚ ਹੀ ਹੁੰਦੀ ਹੈ ਕਿ ਸੋਹਣਾ ਸਰੀਰ ਹੈ, ਦੇਖਣ ਨੂੰ ਸੁਜਾਨ ਹੈ, ਸਿਆਣਪ ਭਰਿਆ ਇਨਸਾਨ ਹੈ, ਵਿਚਖਣ ਬਹੁਤ ਚਲਾਕ ਹੈ, ਅਤ ਗਰਭ ਹੈ ਲੇਕਿਨ ਬਹੁਤ ਹੰਕਾਰ ਦੇ ਵਿੱਚ ਭਰਿਆ ਹੋਇਆ ਹੈ, ਮੋਹ ਫਾਕੀ ਤੋਂ, ਫਾਕੀ ਹੈ ਫਸੀ ਹੋਈ ਮੋਹ ਦੇ ਵਿੱਚ। ਔਰ ਇਸ ਦੀ ਸ਼ੁਰੂਆਤ ਹੈ ਸ਼ਬਦ ਦੀ ਮਨੁੱਖ ਨੂੰ ਯਾਦ ਕਰਵਾਇਆ, ਪ੍ਰਥਮੇ ਤੇਰੀ ਨੀਕੀ ਜ਼ਾਤ। ਨੀਕਾ ਹੁੰਦਾ ਸੋਹਣਾ, ਇਹ ਭੋਜਪੁਰੀ ਜ਼ਬਾਨ ਦਾ ਸ਼ਬਦ ਹੈ ਕਿ ਪਹਿਲੀ ਗੱਲ ਕਿ ਤੇਰਾ ਜਿਹੜਾ ਪਿਛੋਕੜ ਹੈ ਉਹ ਬੜਾ ਭਲਾ ਹੈ। ਦੁਤੀਆ ਤੇਰੀ ਮਨੀ ਹੈ ਪਾਂਤ, ਪਾਂਤ ਹੈ ਖਾਨਦਾਨੀ कि भी तू बड़ा खानदानी इंसान है।
ਤ੍ਰਿਤੀਆ ਤੇਰਾ ਸੁੰਦਰ ਥਾਨ। ਤੀਜੀ ਗੱਲ, ਤੈਨੂੰ ਰੱਬ ਨੇ ਬੜੇ ਸੋਹਣਾ ਰਹਿਣ ਲਈ ਘਰ ਟਿਕਾਣਾ ਦਿੱਤਾ ਹੈ। ਵਿਗੜ ਰੂਪ ਮਨ ਮੈਂ ਅਭਿਮਾਨ, ਪਰ ਤੂੰ ਮਨ ਦੇ ਅੰਦਰ ਹੰਕਾਰ ਪੈਦਾ ਕਰਕੇ ਆਪਣੇ ਸੋਹਣੇ ਖਾਨਦਾਨ, ਸੋਹਣੇ ਸਥਾਨ, ਸੋਹਣੇ ਰੂਪ, ਇਸ ਸਾਰੇ ਨੂੰ ਤੂੰ ਵਿਗਾੜਿਆ ਹੋਇਆ ਹੈ। ਕਿਉਂਕਿ ਇਸ ਸਾਰੇ ਦੇ ਵਿੱਚ ਆ ਕੇ ਹੰਕਾਰ ਬੈਠਾ ਹੈ। ਸੋਹਣੀ ਸਰੂਪ ਸੁਜਾਨ ਵਿਚਖਣ, ਅਤ ਗਰਬੈ ਮੋਏ ਫਾਕੀ ਤੂੰ, ਕਿ ਤੂੰ ਇੰਨਾ ਸੋਹਣਾ ਸਰੂਪ ਔਰ ਸਿਆਣਪ, ਲੇਕਿਨ ਮੋਹ ਦੇ ਵਿੱਚ ਔਰ ਹੰਕਾਰ ਦੇ ਵਿੱਚ ਫਸ ਕੇ ਆਪਣਾ ਬੇੜਾ ਗਰਕ ਕੀਤਾ ਹੈ। ਹੁਣ ਇਹ ਧਰਮੀ ਕਰਮੀ ਜਿਹੜੇ ਲੋਕ ਨੇ, ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਪਾਕਸਾਲ ਕਹਿੰਦੇ ਨੇ ਰਸੋਈ ਨੂੰ, ਕਿ ਤੂੰ ਰਸੋਈ ਨੂੰ ਬਹੁਤ ਸੁੱਚਾ ਰੱਖਦਾ, ਬੜਾ ਨਹਾ ਕੇ ਪੂਜਾ ਕਰਕੇ ਲਾਲ ਤਿਲਕ ਲਾ ਕੇ ਫਿਰ ਤੂੰ ਰਸੋਈ ਦੇ ਵਿੱਚ ਵੜਦਾ। ਗੱਲੀ ਗਰਭ ਹੈ, ਪਰ ਤੇਰੀਆਂ ਗੱਲਾਂ ਦੇ ਵਿੱਚ ਗਰਭ ਹੈ, ਹੰਕਾਰ ਹੈ। ਮੁਖ ਹੋਵੇ ਗਿਆਨ, ਮੂੰਹ ਤੋਂ ਗਿਆਨ ਦੀਆਂ ਗੱਲਾਂ ਨੇ। ਸਭ ਬਿਦ ਖੋਈ ਲੋਭ ਸੁਆ, ਤੇਰੇ ਅੰਦਰ ਲੋਭ ਦਾ, ਲਾਲਚ ਦਾ ਕੁੱਤਾ ਬੈਠਾ। ਬਾਹਰ ਤੂੰ ਤਿਲਕ ਲਾਇਆ, ਧੋਤੀ ਬੰਨੀ ਹੈ, ਰਸੋਈ ਬੜੀ ਪਵਿੱਤਰ ਰੱਖੀ ਹੈ, ਬੜਾ ਆਪਣੇ ਆਪ ਨੂੰ ਜਿਹੜਾ ਸ਼ਿੰਗਾਰ ਕੇ ਰੱਖਿਆ ਹੈ, ਪਰ ਸਭ ਬਿਦ ਖੋਈ ਲੋਭ ਸੁਆਨ, ਜਦੋਂ ਅੰਦਰ ਗਰੀਡ ਦਾ ਕੁੱਤਾ ਆ ਜਾਂਦਾ ਹੈ ਤੇ ਸਾਰੇ ਗੁਣ ਜਿਹੜੇ ਨੇ ਉਹ ਜ਼ੀਰੋ ਹੋ ਜਾਂਦੇ ਨੇ। ਕਾਪਰ ਪਹਿਰੈ ਭੋਗੈ ਭੋਗ, ਅਚਾਰ ਕਰੇ ਸੋਭਾ ਮੈਂ ਲੋਕ, ਕਿ ਤੂੰ ਬੜੇ ਸੋਹਣੇ ਕੱਪੜੇ ਪਹਿਨਦਾ, ਦੁਨੀਆ ਦੀਆਂ ਸਾਰੀਆਂ ਚੀਜ਼ਾਂ ਨੂੰ ਤੂੰ ਭੋਗਦਾ ਔਰ ਬੜੇ ਮਿੱਥੇ ਹੋਏ ਧਰਮ ਕਰਮ ਕਰਦਾ ਹੈ। ਆਚਾਰ ਕਰੇ, ਜਿਹੜੇ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਧਰਮ ਹੈ ਉਹਨੂੰ ਤੂੰ ਨਿਭਾਉਂਦਾ। ਚੋਆ ਚੰਦਨ ਸੁਗੰਧ ਵਿਸਥਾਰ, ਸੰਗੀ ਖੋਟਾ ਕ੍ਰੋਧ ਚੰਡਾਲ। ਚੋਆ ਅਤਰ ਨੂੰ ਕਹਿੰਦੇ ਨੇ ਕਿ ਤੂੰ ਅਤਰ ਵੀ ਛਿੜਕਿਆ, ਚੰਦਨ ਦੀ ਵੀ ਸੁਗੰਧ ਲਾਈ ਹੋਈ ਹੈ, ਲੇਕਿਨ ਤੇਰੇ ਨਾਲ ਮਾੜਾ ਸਾਥੀ ਬੈਠਾ ਹੈ। ਸੰਗੀ ਖੋਟਾ, ਕਿਹੜਾ ਮਾੜਾ ਸਾਥੀ ਹੈ? ਕ੍ਰੋਧ ਚੰਡਾਲ, ਗੁੱਸਾ। ਚੰਡਾਲ ਕਸਾਈ ਨੂੰ ਕਹਿੰਦੇ ਨੇ। ਵੀ ਤੇਰੇ ਅੰਦਰ ਪਹਿਲਾਂ ਕੀ ਹੈ? ਸਵਾਨ ਵੀ ਹੈ, ਕੁੱਤਾ ਲੋਭ, ਹੰਕਾਰ ਵੀ ਹੈ, ਕਾਮ ਵੀ ਹੈ, ਔਰ ਇੱਥੇ ਕ੍ਰੋਧ ਚੰਡਾਲ ਬੈਠਾ ਹੈ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਸੋਇਨਾ ਰੂਪਾ ਤੁਝ ਪੈ ਧਾਮ, ਸੀਲ ਬਿਗਾਰਿਓ ਤੇਰਾ ਕਾਮ। ਤੇ ਤੂੰ ਇੰਨਾ ਪਾਵਰਫੁਲ ਹੈ ਇਹ ਇਨਸਾਨ ਕਿ ਸਾਰੀਆਂ ਜੂਨਾਂ ਦੂਸਰੀਆਂ ਉਹ ਤੇਰਾ ਪਾਣੀ ਭਰਦੀਆਂ। ਤੇਰੀਆਂ ਨੌਕਰ ਨੇ, ਟੇਮ ਕੀਤਾ ਹੋਇਆ। ਸ਼ੇਰ ਨੂੰ ਵੀ ਅਸੀਂ ਨਚਾਉਂਦੇ ਹਾਂ, ਮਗਰਮੱਛ ਵੀ ਸਾਡੇ ਕਾਬੂ 'ਚ ਹੈ, ਔਰ ਕਿਵੇਂ ਅਸੀਂ ਅਸਮਾਨ ਦੇ ਪੰਛੀ ਵੀ ਸਾਡੇ ਕਾਬੂ 'ਚ ਨੇ। ਅਵਰ ਜੋਨ ਤੇਰੀ ਪਨਿਹਾਰੀ, ਸਾਰੀਆਂ ਜੋਨਾਂ ਫਾਰਮਸ ਆਫ ਲਾਈਫ ਤੇਰਾ ਪਾਣੀ ਭਰਦੀਆਂ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੂੰ ਇਸ ਧਰਤੀ ਦਾ ਸਰਦਾਰ ਹੈ। ਸੋਇਨਾ ਰੂਪਾ ਤੁਝ ਪੈ ਧਾਮ, ਸੋਇਨਾ ਕਹਿੰਦੇ ਨੇ ਸੋਨੇ ਨੂੰ, ਰੂਪਾ ਕਹਿੰਦੇ ਨੇ ਚਾਂਦੀ ਨੂੰ, ਕਿ ਤੇਰੇ ਕੋਲ ਸੋਨੇ ਚਾਂਦੀ ਦੇ ਖਜ਼ਾਨੇ ਨੇ ਜਿਹੜੇ ਕਿ ਆਮ ਜਾਨਵਰਾਂ ਕੋਲ ਤੇ ਨਹੀਂ ਨੇ, ਪੰਛੀਆਂ ਕੋਲ ਵੀ ਨਹੀਂ ਨੇ, ਤੂੰ ਹੀ ਜਿਹੜੇ ਨੇ ਉਹ ਇਕੱਠੇ ਕੀਤੇ ਹੋਏ ਨੇ। ਸੀਲ ਬਿਗਾੜਿਓ ਤੇਰਾ ਕਾਮ, ਪਰ ਤੇਰਾ ਸੁਭਾਅ ਜਿਹੜਾ ਹੈ ਉਹ ਲਸਟ ਨੇ, ਕਾਮ ਨੇ, ਵਿਕਾਰਾਂ ਦੇ ਵਿੱਚ ਗ੍ਰਸਣ ਨੇ, ਤੈਨੂੰ ਇਨਸਾਨ ਨਹੀਂ ਰਹਿਣ ਦਿੱਤਾ, ਤੂੰ ਵਿਗੜ ਗਿਆ। ਜਾਂ ਕੋ ਦ੍ਰਿਸ਼ਟ ਮਿਆ ਹਰ ਰਾਏ, ਸਾ ਬੰਦੀ ਤੇ ਲੈ ਛਡਾਏ। ਹੁਣ ਇਹ ਸਾਰਿਆਂ ਦੀ ਗੱਲ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਾ ਕੋ ਦ੍ਰਿਸ਼ਟ ਮਿਆ ਹਰ ਰਾਏ। ਮਿਆ ਵੀ ਦਇਆ ਨੂੰ ਕਹਿੰਦੇ ਨੇ, ਦ੍ਰਿਸ਼ਟ ਨਜ਼ਰ, ਜਿਸ ਦੇ ਉੱਤੇ ਰੱਬ ਦੀ ਨਿਗਾਹ ਪੈਂਦੀ ਹੈ, ਉਸ ਦੀ ਦ੍ਰਿਸ਼ਟੀ ਪੈਂਦੀ ਹੈ, ਸਾ ਬੰਦੀ ਤੇ ਲੈ ਛਡਾਏ। ਉਹਨੂੰ ਰੱਬ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕੈਦ ਚੋਂ ਛਡਾ ਲੈਂਦਾ ਹੈ, ਆਜ਼ਾਦ ਕਰ ਲੈਂਦਾ ਹੈ। ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਉਹ ਸਫਲ ਕਾਇਆ। ਕਿ ਜਿਹੜਾ ਚੰਗੇ ਲੋਕਾਂ ਦੀ ਸੰਗਤ ਦੇ ਵਿੱਚ, ਰੱਬ ਦੀ ਇਬਾਦਤ ਕਰਨ ਵਾਲਿਆਂ ਦੇ ਸਾਥ ਦੇ ਵਿੱਚ ਬੈਠਦਾ ਹੈ, ਉਸ ਨੂੰ ਹਰ ਰਸ ਪਾਇਆ, ਉਹਨੂੰ ਰੱਬ ਦੇ ਪਿਆਰ ਦਾ ਰਸ ਹਾਸਲ ਹੁੰਦਾ ਹੈ। ਕਹੋ ਨਾਨਕ ਉਹ ਸਫਲ ਕਾਇਆ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਉਹੀ ਸਰੀਰ ਸਫਲ ਨੇ ਜਿਹੜੇ ਉਸ ਦੀ ਸੰਗਤ ਦੇ ਵਿੱਚ ਰੱਬ ਨੂੰ ਯਾਦ ਕਰਨ ਵਾਲਿਆਂ ਦੇ ਵਿੱਚ ਬੈਠਦੇ ਨੇ। ਔਰ ਦੂਸਰਾ ਰਹਾਓ ਅਖੀਰ ਦੇ ਵਿੱਚ ਰਹਾਓ ਦੂਜਾ, ਕਿ ਜਿਹੜੇ ਫਿਰ ਇਸ ਕੈਟਾਗਰੀ 'ਚ ਆ ਜਾਂਦੇ ਨੇ, ਸਭ ਰੂਪ
ਸਭ ਸੁਖ ਬਨੇ ਸੁਹਾਗਨ ਅਤ ਸੁੰਦਰ ਵਿਚਖਣ ਤੂੰ। ਜੀ ਕਿ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਆ ਕੇ ਰੱਬ ਦੀ ਯਾਦ ਦਾ, ਰੱਬ ਦੇ ਪਿਆਰ ਦਾ ਰਸ ਜੀਵਨ ਦੇ ਅੰਦਰ ਘੁਲ ਜਾਂਦਾ ਹੈ, ਸਭ ਰੂਪ ਸਭ ਸੁਖ ਬਨੇ ਸੁਹਾਗਨ, ਕਿ ਫਿਰ ਸਾਰਿਆਂ ਦੀ ਖੂਬਸੂਰਤੀ ਤੇਰੇ 'ਚ ਆ ਜਾਏਗੀ, ਸਾਰਿਆਂ ਦਾ ਸੁੱਖ ਤੈਨੂੰ ਮਿਲੇਗਾ ਔਰ ਤੂੰ ਸੱਚਮੁੱਚੀ ਸੁਹਾਗਣ ਹੋਏਗੀ। ਜੀ ਪਤੀ ਪਰਮੇਸ਼ਰ ਦੇ ਨਾਲ, ਰੱਬ ਦੇ ਨਾਲ ਮੇਲ ਹੋਏਗਾ। ਅਤ ਸੁੰਦਰ, ਫਿਰ ਜਿਹੜਾ ਤੇਰਾ ਸੁਹੱਪਣ ਹੈ ਉਸ ਨੂੰ ਕੋਈ ਝੱਲ ਨਹੀਂ ਸਕੇਗਾ। ਵਿਚਖਣ, ਤੂੰ ਵਿਚਖਣ ਹੁੰਦਾ ਹੈ ਚਤੁਰ, ਸਿਆਣਪ, ਚਤਰਾਈ, ਵਿਜ਼ਡਮ, ਜੀ ਫਿਰ ਹਰ ਕਿਸਮ ਦੀ ਵਿਜ਼ਡਮ ਵੀ ਤੈਨੂੰ ਨਸੀਬ ਹੋਵੇਗੀ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਤੁਹਾਡਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।